ਜੀ ਹਾਂ, ਸਾਰੇ ਸਰੋਤਿਆਂ ਨੂੰ ਸਵਾਗਤ ਕਰਦੇ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਪ੍ਰੋਗਰਾਮ ਦੇ ਸਪਾਂਸਰ ਦਾ ਵੀ ਧੰਨਵਾਦ ਕਰਦੇ ਹਾਂ। ਸਾਡੇ ਪ੍ਰੋਗਰਾਮ ਦੇ ਸਪਾਂਸਰ ਖਬਰ ਤੇ ਨਜ਼ਰ ਦੇ ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਨ ਤੋਂ, ਹਰਮਿੰਦਰ ਸਮਰਾ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਜੀ ਲਿਨਵੁੱਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਕੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਬਲਵਿੰਦਰ ਕੌਰ ਚੌਕਰ ਟਰਲਕ ਤੋਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਦਿਲਪ੍ਰੀਤ, ਮਿਹਰਬਾਨੀ। ਔਰ ਜੀ ਨਿਗਾਹ ਮਾਰਦੇ ਹਾਂ ਜੀ ਜੋ ਕੁਛ ਪਿਛਲੇ ਕੁਛ ਘੰਟਿਆਂ ਦੇ ਦੌਰਾਨ ਵਾਪਰਿਆ ਜਾਂ ਉਹਦਾ ਕੀ ਅਸਰ ਜਿਹੜਾ ਜੀ ਉਹ ਆਲੇ ਦੁਆਲੇ ਦੇ ਉੱਤੇ ਹੋ ਰਿਹਾ। ਇਸ ਵੇਲੇ ਬਹੁਤ ਚਰਚਿਤ ਹੈਦਰਾਬਾਦ ਕਾਂਡ ਹੈ, ਜਿੱਥੇ ਇੱਕ ਵੈਟਨਰੀ ਡਾਕਟਰ ਦੇ ਨਾਲ ਜਬਰ ਜਨਾਹ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ ਸੀ। ਇੱਕ ਵਾਰੀ ਫੇਰ ਲੋਕ ਜਿਹੜਾ ਜੀ ਉਹ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਜਿਹੜਾ ਜੀ ਹੈ ਨੇ। ਹੈਦਰਾਬਾਦ ਦੇ ਵਿੱਚ ਵਾਪਰੀ ਘਟਨਾ ਤੇ ਲੋਕ ਰੋਹ ਜਿਹੜਾ ਜੀ ਉਹ ਲਗਾਤਾਰ ਵੱਧਦਾ ਜਾ ਰਿਹਾ। ਜਿਹੜੀ ਵੈਟਨਰੀ ਡਾਕਟਰ ਦੀ ਰਿਹਾਇਸ਼ ਵਾਲੀ ਕਾਲੋਨੀ ਹੈ ਉਹਦੇ ਵਿੱਚ ਸਿਆਸੀ ਆਗੂ ਜਿਹੜੇ ਪਹੁੰਚੇ ਸੀਗੇ ਔਰ ਇਹਨਾਂ ਨੂੰ ਮਿਲਣ ਤੋਂ ਲੋਕਾਂ ਨੇ ਨਾਂਹ ਕਰ ਦਿੱਤੀ ਔਰ ਸ਼ਮਸ਼ਾਬਾਦ ਦੇ ਲੋਕਾਂ ਨੇ ਕਾਲੋਨੀ ਦੇ ਗੇਟ ਬੰਦ ਕਰ ਦਿੱਤੇ। ਉੱਥੇ ਕਈ ਤਖਤੀਆਂ ਟੰਗੀਆਂ ਸੀ ਜਿਨ੍ਹਾਂ ਤੇ ਲਿਖਿਆ ਸੀ ਕਿ ਮੀਡੀਆ, ਪੁਲਿਸ ਤੇ ਬਾਹਰਲਾ ਬੰਦਾ ਇੱਥੇ ਨਾ ਆਏ, ਸਾਨੂੰ ਕਿਸੇ ਹਮਦਰਦੀ ਦੀ ਲੋੜ ਨਹੀਂ, ਸਿਰਫ ਕਾਰਵਾਈ ਤੇ ਨਿਆਂ ਜਿਹੜਾ ਜੀ ਉਹ ਚਾਹੀਦਾ। ਇਸ ਮਾਮਲੇ ਦੇ ਵਿੱਚ FIR ਦਰਜ ਕਰਨ ਦੇ ਉੱਤੇ ਕਥਿਤ ਦੇਰੀ ਕਰਨ ਵਾਲੇ 3 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਜਿਹੜਾ ਜੀ ਉਹ ਕੀਤਾ ਗਿਆ। FIR ਮਹਿਲਾ ਡਾਕਟਰ ਦੇ ਲਾਪਤਾ ਹੋਣ ਦੇ ਬਾਰੇ ਦੇ ਵਿੱਚ ਸੀ, ਜਿਹਦੀ ਬਾਅਦ ਦੇ ਵਿੱਚ ਸੜੀ ਹੋਈ ਲਾਸ਼ ਬਰਾਮਦ ਹੋਈ ਔਰ ਉਹਦਾ ਜਿਹੜਾ ਪਿਓ ਸੀਗਾ ਉਹ ਸਾਰੀ ਰਾਤ ਇਹ ਥਾਣੇ ਦੇ ਜਿਹੜੇ ਜੀ ਉਹ ਧੱਕੇ ਖਾਂਦਾ ਰਿਹਾ ਔਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਜਿਹੜੀ ਉਹ ਨਹੀਂ ਸੀ ਕੀਤੀ, ਜਿਹਦੇ ਕਰਕੇ ਇਹ ਰੋਹ ਜਿਹੜਾ ਉਹ ਵਧਿਆ ਇਸ ਵੇਲੇ। ਬਲਕਿ ਮੁਲਕ ਭਰ ਦੇ ਵਿੱਚ ਜਿਹੜਾ ਜੀ ਇੱਕ ਔਰਤ ਜਿਹੜੀ ਹੈ ਜੀ ਉਹ ਸਵਾਲ ਕਰ ਰਹੀ ਹੈ ਕਿ ਮੁੱਖ ਮੰਤਰੀ ਕੇ ਚੰਦਰ ਸ਼ੇਖਰ ਰਾਓ ਨੇ ਘਟਨਾ ਦੇ ਬਾਰੇ ਕੋਈ ਪ੍ਰਤੀਕਿਰਿਆ ਜਿਹੜੀ ਜੀ ਉਹ ਕਿਉਂ ਨਹੀਂ ਦਿੱਤੀ। ਹਾਲਾਂਕਿ ਬਾਅਦ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਪ੍ਰਤੀਕਿਰਿਆ ਸੀ ਉਹ ਆ ਗਈ ਔਰ ਇਹ ਗੱਲ ਜਿਹੜੀ ਦੀ ਉਹਨੇ ਕਹੀ ਕਿ ਫਾਸਟ ਟਰੈਕ ਅਦਾਲਤ ਸਥਾਪਿਤ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ ਔਰ ਜਿਹੜਾ ਪੀੜਤ ਪਰਿਵਾਰ ਹੈ ਉਹਨੂੰ ਹਰ ਤਰ੍ਹਾਂ ਦਾ ਮਦਦ ਜਿਹੜੀ ਜੀ ਉਹ ਦੇਣ ਦਾ ਭਰੋਸਾ ਵੀ ਜਿਹੜਾ ਜੀ ਉਹ ਦਿੱਤਾ ਗਿਆ। ਪਰ ਇਹ ਸਭ ਜਾਣਦੇ ਨੇ ਕਿ ਇਹ ਜਿਹੜੀ ਥੋੜ੍ਹ ਚਿਰੀ ਵਰਤਾਰਾ ਹੁੰਦਾ, ਉਦੋਂ ਬਾਅਦ ਜਿਹੜਾ ਜੀ ਲੋਕਾਂ ਨੂੰ ਵੀ ਚੇਤਾ ਭੁੱਲ ਜਾਂਦਾ ਤੇ ਇਹ ਜਿਹੜੇ ਇਨਸਾਫ ਦੇਣ ਦੇ ਲਾਰੇ ਦੇਣ ਵਾਲੇ ਆ ਜੀ ਉਹ ਵੀ ਭੁੱਲ ਭੁਲਾ ਜਾਂਦੇ ਆ। ਪਤਾ ਉਹਨਾਂ ਨੂੰ ਵੀ ਹੈ ਕਿ ਇਹ ਕੁਛ ਦਿਨਾਂ ਦੇ ਵਾਸਤੇ ਸਾਰਾ ਕੁਝ ਜਿਹੜਾ ਜੀ ਉਹ ਵਾਪਰਦਾ। ਇਸ ਵੇਲੇ ਜਿਹੜੀ ਅਰਥ ਵਿਵਸਥਾ ਹੈ ਉਹਨੂੰ ਲੈ ਕੇ ਕਈ ਕਿਸਮ ਦੀ ਜਿਹੜੀ ਜੀ ਉਹ ਬਿਆਨਬਾਜ਼ੀ ਆ ਰਹੀ ਹੈ। ਸਰਕਾਰ ਜਿਹੜੀ ਆ ਕੇਂਦਰ ਦੀ ਉਹ ਇਸ ਮਾਮਲੇ ਦੇ ਉੱਤੇ ਕਈ ਪਾਸਿਆਂ ਤੋਂ ਜਿਹੜੀ ਹੈ ਜੀ ਉਹ ਘਿਰੀ ਹੋਈ ਆ। ਵੈਸੇ ਇਹਦੇ ਉੱਤੇ ਜ਼ਿੰਮੇਵਾਰ ਲੋਕ ਜਿਹੜਾ ਜੀ ਉਹ ਨਾ ਜ਼ਿੰਮੇਵਾਰੀ ਲੈਣ ਨੂੰ ਤਿਆਰ ਨੇ, ਨਾ ਇਹਦੇ ਉੱਤੇ ਕੋਈ ਬਿਆਨ ਵਗੈਰਾ ਜਿਹੜਾ ਜੀ ਉਹ ਦੇਣ ਦੇ ਵਾਸਤੇ ਤਿਆਰ ਨੇ। ਭਾਜਪਾ ਆਗੂ ਤੇ ਹਾਰਵਰਡ ਯੂਨੀਵਰਸਿਟੀ ਤੋਂ ਅਰਥਚਾਰੇ ਦੀ ਪੜ੍ਹਾਈ ਕਰਨ ਵਾਲੇ ਸੁਬਰਾਮਨੀਅਮ ਸਵਾਮੀ ਨੇ ਇਹ ਗੱਲ ਕਹੀ ਆ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਰਥਚਾਰੇ ਦੇ ਬਾਰੇ ਕੋਈ ਗਿਆਨ ਜਾਂ ਸਮਝ ਨਹੀਂ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਇਸ ਵੇਲੇ ਚਾਪਲੂਸਾਂ ਦੇ ਨਾਲ ਘਿਰੇ ਪਏ ਆ, ਜਦੋਂ ਕਿ ਭਾਰਤੀ ਅਰਥਚਾਰਾ ਮੰਦੀ ਦੇ ਰਾਹ ਪਿਆ, ਤਬਾਹੀ ਹੋਣ ਦੇ ਕੰਢੇ ਵੱਲ ਨੂੰ ਜਿਹੜਾ ਜੀ ਉਹ ਪਹੁੰਚ ਗਿਆ। ਵਿੱਤ ਮੰਤਰੀ ਦੇ ਵੱਲੋਂ ਅਰਥਚਾਰੇ ਬਾਰੇ ਮੋਦੀ ਸਰਕਾਰ ਦੇ ਰਿਕਾਰਡ ਦਾ ਬਚਾਅ ਕਰਨ ਤੋਂ ਇੱਕ ਦਿਨ ਬਾਅਦ ਸੁਬਰਾਮਨੀਅਮ ਸਵਾਮੀ ਨੇ ਸੀਤਾਰਮਨ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਅੱਜ ਦੇਸ਼ ਦੀ ਅਸਲ ਵਿਕਾਸ ਦਰ ਕੀ ਹੈ। ਉਹ ਕਹਿੰਦੇ ਨੇ ਕਿ GDP ਘਟ ਕੇ 4.8% ਰਹਿ ਗਈ ਆ। ਜਿਹੜਾ ਸੁਬਰਾਮਨੀਅਮ ਸਵਾਮੀ ਆ ਉਹਨੇ ਕਿਹਾ ਕਿ ਮੈਂ ਇਹ ਕਹਿੰਦਾ ਕਿ ਇਹ 1.5% ਹੈ। ਵਿੱਤ ਮੰਤਰੀ ਨੇ ਪਿਛਲੇ ਦਿਨੀ ਹਫਪੋਸਟ ਇੰਡੀਆ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਅਰਥਚਾਰੇ ਦੇ 4.5% ਦੀ ਦਰ ਦੇ ਨਾਲ ਵਧਣ ਫੁੱਲਣ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਸੀਗਾ। ਹਾਲਾਂਕਿ ਇਹ ਦਰ ਪਿਛਲੇ 6.5 ਸਾਲਾਂ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਆ। ਸੁਬਰਾਮਨੀਅਮ ਸਵਾਮੀ ਜਿਹੜਾ ਜੀ ਉਹਨੇ ਆਪਣੇ ਹਮਲੇ ਜਿਹੜੇ ਦੀ ਜਾਰੀ ਰੱਖਦਿਆਂ ਹੋਇਆ ਕਿਹਾ ਕਿ ਵਿੱਤ ਮੰਤਰੀ ਕਾਨਫਰੰਸਾਂ ਦੇ ਦੌਰਾਨ ਪੁੱਛੇ ਸਵਾਲਾਂ ਦੇ ਜਵਾਬ ਲਈ ਮਾਈਕ ਨੌਕਰਸ਼ਾਹਾਂ ਦੇ ਮੂਹਰੇ ਕਰ ਦਿੰਦੇ ਆ। ਭਾਜਪਾ ਆਗੂ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਲਾਹਕਾਰ ਉਹਨਾਂ ਨੂੰ ਸੱਚਾਈ ਦੱਸਣ ਤੋਂ ਡਰਦੇ ਆ।
ਇਹਦੇ ਦੌਰਾਨ ਇੱਕ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਹੋਰਾਂ ਨੇ ਕਿਹਾ ਕਿ ਭਾਰਤੀ ਅਰਥਚਾਰਾ ਬਹੁਤ ਗੰਭੀਰ ਸੰਕਟ ਦੇ ਵਿੱਚ ਹੈ, ਜਿੱਥੇ ਮੰਗ ਲਗਾਤਾਰ ਘਟਦੀ ਜਿਹੜੀ ਜੀ ਉਹ ਜਾਰੀ ਹੈ। ਯਸ਼ਵੰਤ ਸਿਨਹਾ ਹੋਰਾਂ ਨੇ ਕਿਹਾ ਕਿ ਸਰਕਾਰ ਵਿਕਾਸ ਦਰ ਅਗਲੀ ਤਿਮਾਹੀ ਉਹਦੇ ਤੋਂ ਅਗਲੀ ਤਿਮਾਹੀ 'ਚ ਬਿਹਤਰ ਹੋਣ ਦਾ ਪਹਾੜਾ ਪੜ ਕੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ, ਔਰ ਉਹਨਾਂ ਨੇ ਦਾਅਵਾ ਕੀਤਾ ਕਿ ਅਰਥਚਾਰੇ ਨੂੰ ਦਰਪੇਸ਼ ਮੌਜੂਦਾ ਸੰਕਟ ਤੋਂ ਨਿਕਲਣ ਦੇ ਵਿੱਚ 3 ਤੋਂ 4 ਜਾਂ ਫਿਰ 5 ਸਾਲ ਵੀ ਜਿਹੜੇ ਆ ਜੀ ਉਹ ਲੱਗ ਸਕਦੇ ਆ। ਉਧਰ ਉੱਘੇ ਸਨਅਤਕਾਰ ਰਾਹੁਲ ਬਜਾਜ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੀ ਮੌਜੂਦਗੀ ਦੇ ਵਿੱਚ ਮੋਦੀ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਹੋਇਆ ਕਿਹਾ ਕਿ ਕਾਰਪੋਰੇਟ ਖੌਫ ਦੇ ਵਿੱਚ ਨੇ, ਹਾਲਾਂਕਿ ਕੋਈ ਵੀ ਸਨਅਤਕਾਰ ਜਨਤਕ ਤੌਰ ਦੇ ਉੱਤੇ ਇਹ ਗੱਲ ਕਹਿਣ ਤੋਂ ਇਨਕਾਰੀ ਹੈ। ਬਜਾਜ ਹੋਰਾਂ ਨੇ ਕਿਹਾ ਕਿ ਕਾਰਪੋਰੇਟ ਕੇਂਦਰ ਸਰਕਾਰ ਦੀ ਨੁਕਤਾਚੀਨੀ ਕਰਨ ਤੋਂ ਕੰਨੀ ਕਤਰਾਉਂਦੇ ਨੇ, ਔਰ ਉਹਨਾਂ ਨੇ ਇਹ ਕਿਹਾ ਕਿ ਮੋਦੀ ਸਰਕਾਰ ਲਿੰਚਿੰਗ ਤੇ ਭੋਪਾਲ ਤੋਂ ਸੰਸਦ ਮੈਂਬਰ ਪ੍ਰਿਗਿਆ ਠਾਕਰ ਖਿਲਾਫ ਕਾਰਗਰ ਕਾਰਵਾਈ ਕਰਨ ਦੇ ਵਿੱਚ ਫੇਲ ਹੋਈ ਹੈ। ਸਮਾਗਮ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਪੀਯੂਸ਼ ਗੋਇਲ ਤੱਕ ਵੀ ਜਿਹੜੇ ਜੀ ਉਹ ਮੌਜੂਦ ਸੀਗੇ। ਇਹ ਪਹਿਲਾ ਮੌਕਾ ਹੈ ਜਦੋਂ ਕਿ ਇਉਂ ਓਪਨਲੀ ਜਿਹੜਾ ਜੀ ਕੇਂਦਰ ਦੀ ਸਰਕਾਰ ਦੀ ਹੁਣ ਅਰਥਚਾਰੇ ਨੂੰ ਲੈ ਕੇ ਜਿਹੜੀ ਜੀ ਉਹ ਆਲੋਚਨਾ ਹੋਣ ਲੱਗੀ ਆ। ਜਦੋਂ ਦਾ ਕਰਤਾਰਪੁਰ ਲਾਂਘਾ ਜਿਹੜਾ ਜੀ ਉਹ ਖੁੱਲਿਆ, ਇਹਦੇ ਉੱਤੇ ਲਗਾਤਾਰ ਆਪਣੇ ਨੈਗੇਟਿਵ ਬਿਆਨ ਦੇ ਨਾਲ ਚਰਚਾ ਦੇ ਵਿੱਚ ਜਿਹੜਾ ਜੀ ਉਹ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ। ਇੱਕ ਵਾਰੀ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਾਕਿਸਤਾਨ ਦੇ ਇੱਕ ਜਿਹੜਾ ਮੰਤਰੀ ਆ ਉਹਦੇ ਬਿਆਨ ਨੂੰ ਲੈ ਕੇ ਕਰਤਾਰਪੁਰ ਲਾਂਘੇ ਵਾਲੇ ਮਾਮਲੇ ਦੇ ਉੱਤੇ ਜਿਹੜਾ ਜੀ ਫਿਰ ਕਿੰਤੂ ਪਰੰਤੂ ਜਿਹੜਾ ਉਹ ਕੀਤਾ। ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਕਿਹਾ ਕਿ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਦਾ ਬਿਆਨ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ ਦੀ ਕਾਢ ਹੈ, ਪਾਕਿਸਤਾਨ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਜਿਹੜਾ ਜੀ ਉਹ ਚੁੱਕਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਇਸ ਮੁੱਦੇ ਤੇ ਉਹਨਾਂ ਵੱਲੋਂ ਜਤਾਏ ਖਦਸ਼ਿਆਂ ਦੀ ਪੁਸ਼ਟੀ ਹੋ ਗਈ ਹੈ, ਔਰ ਰਸ਼ੀਦ ਨੇ ਲਾਂਘੇ ਦੇ ਪਿੱਛੇ ਪਾਕਿਸਤਾਨ ਦੇ ਇਰਾਦਿਆਂ ਦਾ ਪਰਦਾਫਾਸ਼ ਜਿਹੜਾ ਜੀ ਉਹ ਕੀਤਾ, ਔਰ ਭਾਰਤ ਨੂੰ ਉਮੀਦ ਸੀਗੀ ਕਿ ਲਾਂਘਾ ਦੋਵਾਂ ਮੁਲਕਾਂ ਵਿਚਾਲੇ ਸ਼ਾਂਤੀ ਦਾ ਪੁਲ ਬਣੂਗਾ। ਮੁੱਖ ਮੰਤਰੀ ਨੇ ਰਸ਼ੀਦ ਦੀ ਇਸ ਟਿੱਪਣੀ ਦਾ ਸਖਤ ਨੋਟਿਸ ਲਿਆ, ਜਿਹਦੇ ਵਿੱਚ ਉਹਨੇ ਕਿਹਾ ਕਿ ਲਾਂਘਾ ਭਾਰਤ ਨੂੰ ਠੇਸ ਪਹੁੰਚਾਊਗਾ, ਔਰ ਕਰਤਾਰਪੁਰ ਲਾਂਘੇ ਰਾਹੀਂ ਜਨਰਲ ਬਾਜਵਾ ਦੁਆਰਾ ਦਿੱਤਾ ਜ਼ਖਮ ਭਾਰਤ ਨੂੰ ਹਮੇਸ਼ਾ ਰੜਕਦਾ ਜਿਹੜਾ ਜੀ ਉਹ ਰਹੂਗਾ। ਤੇ ਜਿਵੇਂ ਪਹਿਲੇ ਬਿਆਨ ਸੀਗੇ ਮੁੱਖ ਮੰਤਰੀ ਹੋਰਾਂ ਦੇ, ਉਸੇ ਤਰੀਕੇ ਦੇ ਬਿਆਨ ਫਿਰ ਉਹਨਾਂ ਨੇ ਦੇ ਦਿੱਤੇ ਆ। ਹਾਲਾਂਕਿ ਇਹ ਭਾਰਤ ਦੇ ਰੱਖਿਆ ਮੰਤਰੀ ਬਿਆਨ ਦੇਵੇ, ਗ੍ਰਹਿ ਮੰਤਰੀ ਬਿਆਨ ਦੇਵੇ, ਪ੍ਰਧਾਨ ਮੰਤਰੀ ਬਿਆਨ ਦੇਵੇ ਤੇ ਗੱਲ ਹੋਰ ਹੈ ਇੱਕ ਸੂਬੇ ਦਾ ਮੁੱਖ ਮੰਤਰੀ ਜਿਹੜੇ ਜੀ ਉਹ ਬਿਆਨ ਦੇਵੇ, ਫਿਰ ਸਵਾਲ ਜਿਹੜੇ ਜੀ ਉਹ ਖੜੇ ਹੁੰਦੇ ਆ। ਇਹ ਕਿਹਾ ਮੁੱਖ ਮੰਤਰੀ ਹੋਰਾਂ ਨੇ ਕਿ ਭਾਰਤ ਦੀ ਸੁਰੱਖਿਆ ਤੇ ਅਖੰਡਤਾ ਲਈ ਖਤਰਾ ਜਿਹੜਾ ਜੀ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਗੁਆਂਢੀ ਮੁਲਕ ਕਿਸੇ ਤਰ੍ਹਾਂ ਦੀ ਗਲਤ ਫਹਿਮੀ ਜਿਹੜੀ ਹੈ ਜੀ ਉਹ ਪੈਦਾ ਨਾ ਕਰੇ। ਜਿਹੜੇ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਜਿਹੜਾ ਜੀ ਉਹ ਵੀ ਕੁੱਦਿਆ ਜੀ, ਔਰ ਉਹਨਾਂ ਨੇ ਇਹ ਕਿਹਾ ਕਿ ਭਾਰਤ ਪਾਕਿਸਤਾਨ ਬਿਹਤਰ ਸੰਬੰਧਾਂ ਦੀ ਆਸ ਬੱਝੀ ਆ। ਉਧਰ ਪਾਕਿਸਤਾਨ ਦੇ ਰੇਲਵੇ ਮੰਤਰੀ ਦੇ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਦਿੱਤਾ ਗਿਆ ਬਿਆਨ ਜਿਹੜਾ ਜੀ ਉਹ ਮੰਦਭਾਗਾ ਜਿਹੜਾ ਹੈ। ਹਾਲਾਂਕਿ ਇਹ ਨੇਤਾ ਜਿਹੜੇ ਜੀ ਇਹਦੇ ਪਿਛਲੀਆਂ ਜਿਹੜੀਆਂ ਚੀਜ਼ਾਂ ਨੇ ਉਹਨੂੰ ਸਮਝਣ ਦੇ ਵਾਸਤੇ ਤਿਆਰ ਨਹੀਂ, ਕਿਉਂਕਿ ਇਹਨਾਂ ਨੂੰ ਜਿਹੜਾ ਜੀ ਉਹ ਕ੍ਰੈਡਿਟ ਨਹੀਂ ਮਿਲਿਆ। ਇਸੇ ਕਰਕੇ ਮੁੱਖ ਮੰਤਰੀ ਹੋਰਾਂ ਨੇ ਇਸ ਮਾਮਲੇ ਦੇ ਉੱਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਜਿਹੜਾ ਜੀ ਉਹ ਲਿਖ ਲਿਆ। ਇਹ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ ਲਾਂਘਾ ਖੋਲ੍ਹਣ ਬਾਰੇ ਪਾਕਿਸਤਾਨ ਦੇ ਫੈਸਲੇ ਦਾ ਖੁਲਾਸਾ ਪਾਕਿਸਤਾਨ ਫੌਜ ਦੇ ਮੁਖੀ ਨੇ ਜਿਹੜਾ ਜੀ ਉਹ ਕੀਤਾ ਸੀਗਾ। ਇਹ ਵੀ ਕਿਹਾ ਕਿ ਉਦੋਂ ਤਾਂ ਅਜੇ ਇਮਰਾਨ ਖਾਨ ਹੋਰਾਂ ਨੇ ਅਹੁਦਾ ਵੀ ਜਿਹੜਾ ਉਹ ਨਹੀਂ ਸੀ ਸੰਭਾਲਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੁਫਤ ਦੀ ਸਲਾਹ ਜਿਹੜੀ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇੱਕ ਹੋਰ ਦਿੱਤੀ ਕਿ ਉਹ ਇਮਰਾਨ ਖਾਨ ਸਰਕਾਰ ਦੇ ਨਾਲ ਮੇਲ ਮਿਲਾਪ ਦੇ ਮੌਕੇ ਚੌਕਸ ਜਿਹੜਾ ਜੀ ਉਹ ਰਹੇ, ਨਹੀਂ ਤਾਂ ਇਹ ਘਾਤਕ ਜਿਹੜਾ ਜੀ ਉਹਨਾਂ ਦੀ ਰਾਜਨੀਤੀ ਦੇ ਵਾਸਤੇ ਸਿੱਧ ਹੋ ਸਕਦਾ। ਵੈਸੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਹੈ ਜੀ ਸਾਰੇ ਮਾਮਲਿਆਂ ਦੇ ਉੱਤੇ ਚੁੱਪੀ ਜਿਹੜੀ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ। ਲੱਗਦਾ ਨਹੀਂ ਕਿ ਇਹਦੇ ਉੱਤੇ ਵੀ ਉਹ ਕੋਈ ਟਿੱਪਣੀ ਆਪਣੀ ਕਰ ਸਕਣਗੇ। ਜਿਉਂ-ਜਿਉਂ ਸਿਆਲ ਜਿਹੜਾ ਵੀ ਆਉਂਦਾ ਹੈ ਤਿਉਂ-ਤਿਉਂ ਇੱਥੇ ਵਿਆਹਾਂ ਦਾ ਸੀਜ਼ਨ ਆਉਂਦਾ ਹੈ, ਤੇ ਵਿਆਹਾਂ ਦੇ ਸੀਜ਼ਨ ਦੇ ਮੌਕੇ ਦੇ ਉੱਤੇ ਚੱਲਦੀਆਂ ਗੋਲੀਆਂ ਜਿਹੜੀਆਂ ਦੀ ਉਹ ਹਮੇਸ਼ਾ ਖਤਰਾ ਖੜਾ ਕਰਦੀਆਂ ਨੇ, ਔਰ ਕਈਆਂ ਦੀ ਜਾਨ ਦਾ ਖੌਅ ਜਿਹੜਾ ਦੀ ਉਹ ਬਣ ਜਾਂਦੀਆਂ ਨੇ। ਮੋਗੇ ਦੇ ਨੇੜੇ ਪਿੰਡ ਮਸਤੇਵਾਲਾ ਦੇ ਵਿੱਚ ਦੇਰ ਰਾਤ ਵਿਆਹ ਸਮਾਗਮ ਦੇ ਦੌਰਾਨ ਗੋਲੀ ਚੱਲਣ ਦੇ ਨਾਲ ਡੀਜੇ
ਗਰੁੱਪ ਦੇ ਨਾਲ ਕੰਮ ਕਰਦੇ ਇੱਕ ਨੌਜਵਾਨ ਦੀ ਗੋਲੀ ਵੱਜਣ ਦੇ ਨਾਲ ਮੌਤ ਜਿਹੜੀ ਹੈ ਜੀ ਉਹ ਹੋ ਗਈ ਹੈ। ਜਿਹੜੇ ਇੱਥੇ ਡੀਜੇ ਦੇ ਉੱਤੇ ਨਾਚ ਕਰ ਰਹੇ ਸੀਗੇ ਜੀ, ਨੌਜਵਾਨਾਂ ਨੇ ਆਪਣੇ ਹਥਿਆਰਾਂ ਦੇ ਨਾਲ ਕਈ ਫਾਇਰ ਕੀਤੇ। ਪੁਲਿਸ ਨੇ ਜਿਹੜੇ ਚੱਲੇ ਹੋਏ ਕਾਰਤੂਸਾਂ ਦੇ ਖੋਲ ਜਿਹੜੇ ਆ ਜੀ ਉਹ ਬਰਾਮਦ ਕੀਤੇ ਆ। ਪੁਲਿਸ ਨੇ ਵਿਆਹੇ ਜਾਣ ਵਾਲੇ ਨੌਜਵਾਨ ਦੇ ਪਿਤਾ ਸਣੇ 5 ਦੇ ਖਿਲਾਫ ਹੱਤਿਆ ਦਾ ਕੇਸ ਜਿਹੜਾ ਜੀ ਉਹ ਦਰਜ ਕੀਤਾ। ਧਰਮਕੋਟ ਦੇ DSP ਨੇ ਜਿਹੜਾ ਮ੍ਰਿਤਕ ਇਹ ਨੌਜਵਾਨ ਸੀਗਾ, ਇਹਦੀ ਸ਼ਨਾਖਤ ਕੋਟ ਈਸੇ ਖਾਂ ਦੇ ਰਹਿਣ ਵਾਲੇ ਡੀਜੇ ਸੰਚਾਲਕ ਦੇ ਵਜੋਂ ਜਿਹੜੀ ਜੀ ਉਹ ਹੋਈ ਹੈ। ਔਰ ਇਹ ਸਹਾਇਕ ਦਾ ਕੰਮ ਜਿਹੜਾ ਉਹ ਕਰਦਾ ਸੀਗਾ। ਉਹਦੀ ਛਾਤੀ ਦੇ ਵਿੱਚ ਗੋਲੀਆਂ ਵੱਜੀਆਂ, ਜਿਹਨੂੰ ਹਸਪੀਟਲ ਲਿਜਾਇਆ ਗਿਆ, ਪਰ ਉੱਥੇ ਜਾਣ ਤੋਂ ਪਹਿਲਾਂ ਇਹਦੀ ਮੌਤ ਜਿਹੜਾ ਜੀ ਇਹ ਹੋ ਗਈ। ਇਸੇ ਪਿੰਡ ਦੇ ਵਿੱਚ ਵਿਆਹ ਸੀਗਾ ਜੀ, ਜਿਹਦੇ ਕਰਕੇ ਇਹ ਡੀਜੇ ਲਾਇਆ ਹੋਇਆ ਸੀਗਾ 10 ਵਜੇ ਤੋਂ ਬਾਅਦ, ਕਿਉਂਕਿ ਹਦਾਇਤਾਂ ਨੇ ਡਿਪਟੀ ਕਮਿਸ਼ਨਰ ਦੀਆਂ ਕਿ 10 ਵਜੇ ਤੋਂ ਬਾਅਦ ਡੀਜੇ ਨਹੀਂ ਜਿਹੜਾ ਜੀ ਉਹ ਚੱਲ ਸਕਦਾ। ਪਰ ਸ਼ਰਾਬ 'ਚ ਰੱਜੇ ਔਰ ਹਥਿਆਰਾਂ ਦੇ ਨਾਲ ਹੰਕਾਰੀ ਹੋਏ ਇਹਨਾਂ ਲੋਕਾਂ ਨੇ ਡੀਜੇ ਬੰਦ ਨਹੀਂ ਕਰਨ ਦਿੱਤਾ। ਉਹ ਹਵਾਈ ਫਾਇਰ ਜਿਹੜੇ ਸੀ ਉਹ ਕਰਦੇ ਰਹੇ। ਡਰਦਿਆਂ ਇਹਨਾਂ ਨੇ ਡੀਜੇ ਲਾਈ ਰੱਖਿਆ 2 ਘੰਟੇ। ਜਦੋਂ 12 ਵਜੇ ਬੰਦ ਕਰਨ ਲੱਗੇ ਤਾਂ ਫਿਰ ਇਹਨਾਂ ਨੇ ਜਿਹੜੀ ਸੀ ਉਹ ਬੰਦੂਕ ਤਾਣ ਲਈ। ਜਦੋਂ ਉਹਨਾਂ ਨੇ ਕਿਹਾ ਕਿ ਹੁਣ ਬੰਦ ਜਿਹੜਾ ਕਰਤਾ ਜਾਊਗਾ, ਨਹੀਂ ਤਾਂ ਪ੍ਰਸ਼ਾਸਨ ਸਖਤੀ ਕਰੂਗਾ, ਜਿਹਦੇ ਕਰਕੇ ਇਹਨਾਂ ਨੇ ਗੋਲੀ ਜਿਹੜੀ ਜੀ ਉਹ ਚਲਾਤੀ। ਔਰ ਡੀਜੇ ਦੇ ਜਿਹੜਾ ਇਹ ਸਹਾਇਕ ਕਰਦਾ ਨੌਜਵਾਨ ਸੀ, ਉਹਦੀ ਛਾਤੀ ਦੇ ਵਿੱਚ ਗੋਲੀ ਇਹ ਵੱਜੀ, ਜਿਹਦੀ ਥਾਂ ਮੌਤ ਹੋ ਗਈ। 12 ਬੋਰ ਦੀ ਬੰਦੂਕ, 315 ਬੋਰ ਦੇ ਰਾਈਫਲ ਤੇ ਪਿਸਤੌਲ ਜਿਹੜੇ ਜੀ ਇਹਨਾਂ ਦੇ ਕੋਲੇ ਹਥਿਆਰ। ਸੁਖਦੀਪ ਸਿੰਘ ਜਿਹੜਾ ਧਰਮ ਸਿੰਘ ਵਾਲਾ ਦਾ, ਸ਼ਰਨਪ੍ਰੀਤ ਸਿੰਘ ਸੈਦੇ ਸ਼ਾਹ ਦਾ, ਮੇਜਰ ਸਿੰਘ ਸੁਖਚੈਨ ਸਿੰਘ ਮਸਤੇਵਾਲਾ ਦੇ, ਜਗਰੂਪ ਸਿੰਘ ਪਿੰਡ ਮੱਲੂਵਾਣੀਆਂ ਦੇ ਖਿਲਾਫ ਇੱਥੇ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਅਜੇ ਵਿਆਹਾਂ ਦਾ ਸੀਜ਼ਨ ਜਿਹੜਾ ਜੀ ਉਹ ਸ਼ੁਰੂ ਹੋਇਆ ਔਰ ਹਰ ਸੀਜ਼ਨ ਦੇ ਵਿੱਚ ਅਜਿਹੀਆਂ ਮੌਤਾਂ ਜਿਹੜਾ ਜੀ ਉਹ ਚਰਚਾ ਦਾ ਵਿਸ਼ਾ ਬਣਦੀਆਂ ਨੇ, ਜਿਹਦੇ 'ਚ ਕੋਈ ਵਿਚਾਰਾ ਫੋਟੋਗ੍ਰਾਫਰ ਮਾਰਿਆ ਜਾਂਦਾ, ਕੋਈ ਡੀਜੇ ਵਾਲਾ ਮਾਰਿਆ ਜਾਂਦਾ, ਕੋਈ ਡਾਂਸਰ ਜਿਹੜਾ ਦੀ ਇਹਨਾਂ ਲੋਕਾਂ ਦੀ ਹੈਂਕੜ ਦਾ, ਹਉਮੈ ਦਾ ਜਿਹੜਾ ਉਹ ਸ਼ਿਕਾਰ ਹੁੰਦਾ। ਔਰ ਇਹ ਹਰ ਸਾਲ ਜਿਹੜੀਆਂ ਦੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਔਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਨਿਰੰਤਰ ਜਿਹੜਾ ਜੀ ਉਹ ਵਾਪਰ ਰਹੀਆਂ ਨੇ। ਜਦੋਂ ਜਿਹੜੇ ਕੁਛ ਲੋਕ ਨੇ ਉਹ ਮਹਿਜ਼ ਕਹਿ ਲਓ ਕਿ ਇਹ ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਪੁੱਠੇ ਸਿੱਧੇ ਕੰਮ ਜਿਹੜੇ ਜੀ ਉਹ ਕਰਦੇ ਰਹਿੰਦੇ ਨੇ। ਹਰਿਮੰਦਰ ਸਾਹਿਬ ਦੇ ਨੇੜੇ ਬਣੀ ਹੈਰੀਟੇਜ ਸਟਰੀਟ ਦੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਜਿਹੜੇ ਬੁੱਤ ਨੇ, ਉਹਨਾਂ ਦਾ ਵਿਰੋਧ ਜਿਹੜਾ ਜੀ ਉਹ ਕੁਛ ਲੋਕ ਜਿਹੜਾ ਜੀ ਕਰਨਾ ਉਹਨਾਂ ਨੇ ਸ਼ੁਰੂ ਕੀਤਾ। ਔਰ ਇਹ ਬੁੱਤਾਂ ਨੂੰ ਹਟਾਉਣ ਦੀ ਮੰਗ ਕਰਦੇ ਜਿਹੜੇ ਹੈਰੀਟੇਜ ਸਟਰੀਟ ਵਾਲੇ ਇਹਨਾਂ ਨੇ ਮਾਰਚ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਪੁਲਿਸ ਨੇ ਇਹਨਾਂ ਨੂੰ ਰੋਕਿਆ, ਹਿਰਾਸਤ ਦੇ ਵਿੱਚ ਵੀ ਜਿਹੜਾ ਜੀ ਉਹ ਲਿਆ। ਇਹ ਕਿਹਾ ਜਾਂਦਾ ਹੈ ਕਿ ਇਹ ਕੋਈ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆ ਜਾਂ ਹਿੰਮਤੇ ਖਾਲਸਾ ਤੇ 1-2 ਹੋਰ ਇਸ ਤਰ੍ਹਾਂ ਦੀਆਂ ਹੈਗੀਆਂ ਨੇ, ਜਿਨ੍ਹਾਂ ਨੇ ਜਿਹੜੇ ਹੈਰੀਟੇਜ ਸਟਰੀਟ ਦੇ ਉੱਤੇ ਜਿਹੜੇ ਬੁੱਤ ਜਿਹੜੇ ਸੱਭਿਆਚਾਰ ਨੂੰ ਦਰਸਾਉਂਦੇ ਬੁੱਤ ਨੇ, ਇਹ ਕੋਈ ਕਿਸੇ ਕਿਸਮ ਦੇ ਕੋਈ ਇਤਰਾਜ਼ਯੋਗ ਬੁੱਤ ਜਿਹੜੇ ਜੀ ਉਹ ਨਹੀਂ ਹੈਗੇ। ਪਰ ਫਿਰ ਵੀ ਜਿਵੇਂ ਕਿਹਾ ਕਿ ਕੁਛ ਲੋਕਾਂ ਨੂੰ ਇਉਂ ਲੱਗਦਾ ਹੁੰਦਾ ਕਿ ਇੱਥੋਂ ਜਿਹੜੀ ਦੀ ਉਹ ਖਬਰ ਬਣ ਸਕਦੀ ਹੈ। ਤੋ ਇਹ ਲੋਕ ਇਹ ਕਹਿੰਦੇ ਆ ਕਿ ਇਹ ਬੁੱਤ ਇੱਥੋਂ ਹਟਾਏ ਜਾਣ, ਕਿਉਂਕਿ ਉਹ ਕਹਿੰਦੇ ਕਿ ਸਾਡੇ ਸੱਭਿਆਚਾਰ ਦਾ ਇਹ ਪਾਰਟ ਜਿਹੜਾ ਜੀ ਉਹ ਨਹੀਂ ਗਾ। ਨਹੀਂ ਤਾਂ ਇਹਨਾਂ ਬੁੱਤਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੋੜ ਦੇਵਾਂਗੇ। ਜਿਹੜਾ ਜੀ ਸਤਿਕਾਰ ਕਮੇਟੀ ਜਿਹੜੀ ਆ ਉਹਦਾ ਮੁਖੀ ਬਲਬੀਰ ਸਿੰਘ ਮੁੱਛੜ ਆ, ਉਹ ਇਹ ਕਹਿੰਦਾ ਹੈ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਵਫਦ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਸੀਗਾ ਔਰ ਇਹ ਕਿਹਾ ਸੀਗਾ ਕਿ ਇਹ ਬੁੱਤ ਜਿਹੜੇ ਜੀ ਇੱਥੋਂ ਹਟਾਏ ਜਾਣ। ਔਰ ਹੁਣ ਇਹ ਸਤਿਕਾਰ ਕਮੇਟੀ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਇਹਨਾਂ ਬੁੱਤਾਂ ਨੂੰ ਹਟਾਵੇ ਜਾਂ ਫਿਰ ਅਸੀਂ ਜਿਹੜਾ ਜੀ ਉਹ ਤੋੜ ਦੇਵਾਂਗੇ। ਇਹ ਅਜੀਬੋ ਗਰੀਬ ਜੀ ਮੰਗ ਜਿਹੜੇ ਜੀ ਕਰਦੇ, ਸ਼ਾਇਦ ਇਹ ਤਾਲਿਬਾਨੀ ਜਿਹੜੀ ਸੋਚ ਹੈ ਜੀ ਉਹਦਾ ਪ੍ਰਗਟਾਵਾ ਹੀ ਕਰ ਰਹੇ ਆ। ਔਰ ਜਿਵੇਂ ਅਫਗਾਨਿਸਤਾਨ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਇਉਂ ਇੱਕ ਇੱਕ ਕਰਕੇ ਜਿਹੜੀ ਸੀ ਉਹ ਆਪਣੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਤੋੜ ਲਈਆਂ। ਔਰ ਅੱਜ ਟੁੱਟ ਭੱਜ ਦੇ ਵਿੱਚ ਅਫਗਾਨਿਸਤਾਨ ਦਾ ਜਿਹੜਾ ਜੀ ਉਹ ਹਾਲ ਹੈ, ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਜੇ ਕੋਈ ਇਤਰਾਜ਼ਯੋਗ ਚੀਜ਼ ਹੋਵੇ ਤੇ ਫਿਰ ਤਮੰਨੀ ਜਿਹੜੀ ਦੀ ਉਹ ਜਾ ਸਕਦੀ ਹੈ। ਜਦੋਂ ਕੋਈ ਇਤਰਾਜ਼ਯੋਗ ਹੈ ਹੀ ਨਹੀਂ ਕਿ ਜਿਹੜਾ ਪੰਜਾਬੀ ਕਲਚਰ ਹੈ, ਪੰਜਾਬੀ ਸੱਭਿਆਚਾਰ ਹੈ, ਉਹਨੂੰ ਵੱਖਰਿਆਂ ਕਰਕੇ ਕਿਵੇਂ ਜਿਹੜਾ ਜੀ ਉਹ ਵੇਖਿਆ ਜਾ ਸਕਦਾ ਹੈ। ਇਹ ਲੋਕ ਸ਼ਾਇਦ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ
ਵਿਸਾਖੀ ਵਰਗੇ ਜਿਹੜੇ ਤਿਉਹਾਰ ਨੇ ਉਹਨਾਂ ਦੇ ਉੱਤੇ ਵੀ ਜਿਹੜਾ ਜੀ ਉਹ ਤੁਰ ਪੈਣਗੇ ਕਿ ਉਹਦੇ ਉੱਤੇ ਕੋਈ ਭੰਗੜਾ ਨਹੀਂ ਪਾ ਸਕਦਾ, ਕੋਈ ਗਿੱਧਾ ਨਹੀਂ ਜਿਹੜਾ ਜੀ ਉਹ ਪਾ ਸਕਦਾ। ਜੀ ਪਾਸਪੋਰਟ ਘੁਟਾਲਾ ਜਿਹੜਾ ਜੀ ਹੋਇਆ ਸੀਗਾ ਇੱਕ 11 ਸਾਲ ਪਹਿਲਾਂ, ਔਰ ਇਹਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਵੀ ਇੱਥੋਂ ਪਾਸਪੋਰਟ ਬਣਵਾ ਕੇ ਗਏ ਔਰ ਇਹਦੇ ਵਿੱਚ ਉਹ ਫਸ ਗਏ। ਉਹ ਮੁੜ ਕੇ ਜਿਹੜਾ ਵਾਪਸ ਇੱਥੇ ਆਉਣ ਦੇ ਵਾਸਤੇ ਤਰਲੋ ਮੱਛੀ ਹੋ ਰਹੇ ਨੇ, ਪਰ ਗੱਲ ਜਿਹੜੀ ਜੀ ਕੋਈ ਬਣ ਨਹੀਂ ਰਹੀ। 11 ਸਾਲ ਪੁਰਾਣਾ ਜਿਹੜਾ ਮੋਗਾ ਪਾਸਪੋਰਟ ਘੁਟਾਲਾ ਸੀਗਾ, ਇਹਦੇ ਵਿੱਚ ਕੋਈ 350 ਦੇ ਕਰੀਬ ਪੰਜਾਬੀ ਜਿਹੜੇ ਨੇ ਉਹਨਾਂ ਦਾ ਪਿੱਛਾ ਇਹ ਪਾਸਪੋਰਟ ਘੁਟਾਲਾ ਨਹੀਂ ਜਿਹੜਾ ਜੀ ਉਹ ਛੱਡ ਰਿਹਾ। ਗ੍ਰਿਫਤਾਰੀ ਦੇ ਡਰ ਤੋਂ ਇਹ ਸੈਂਕੜੇ ਪ੍ਰਵਾਸੀ ਜਿਹੜੇ ਨੇ ਪੰਜਾਬੀ ਵਤਨ ਵਾਪਸ ਨਹੀਂ ਆ ਰਹੇ, ਔਰ LOC ਜਾਰੀ ਹੋਣ ਕਰਕੇ ਉਹਨਾਂ ਨੂੰ ਹਵਾਈ ਅੱਡੇ ਦੇ ਉੱਤੇ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ ਜਾਂਦਾ। ਔਰ ਇਹ ਘੁਟਾਲਾ ਵਿਭਾਗ ਦੇ ਕਈ ਅਧਿਕਾਰੀਆਂ ਦੇ ਵਾਸਤੇ ਸੋਨੇ ਦੀ ਮੁਰਗੀ ਜਿਹੜਾ ਜੀ ਉਹ ਬਣਿਆ ਰਿਹਾ। 12 ਜੁਲਾਈ 2008 ਨੂੰ ਇੱਕ ਭੇਤੀ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਦੇ ਉੱਤੇ ਪਾਸਪੋਰਟ ਘੁਟਾਲੇ ਦਾ ਕੇਸ ਦਰਜ ਕੀਤਾ ਗਿਆ ਸੀਗਾ। ਪੌਣੇ 2 ਵਰ੍ਹੇ ਪਹਿਲਾਂ 21 ਫਰਵਰੀ 2018 ਨੂੰ CJM ਦੀ ਅਦਾਲਤ ਨੇ ਫਰਜ਼ੀ ਨਾਵਾਂ ਤੇ ਦਸਤਾਵੇਜ਼ਾਂ ਦੇ ਉੱਤੇ ਪਾਸਪੋਰਟ ਹਾਸਲ ਕਰਨ ਵਾਲੇ 44 ਪ੍ਰਵਾਸੀ ਪੰਜਾਬੀਆਂ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਤੇ ਪ੍ਰਵਾਸੀ ਪੰਜਾਬੀ ਸ਼ਮਸ਼ੇਰ ਸਿੰਘ ਸਣੇ ਕਰੀਬ 12 ਮੁਲਜ਼ਮਾਂ ਨੂੰ ਭਗੌੜੇ ਕਰਾਰ ਜਿਹੜਾ ਜੀ ਉਹ ਦਿੱਤਾ ਸੀਗਾ। ਅਦਾਲਤ ਇੱਕ ਮਹਿਲਾ ਟਰੈਵਲ ਏਜੰਸੀ ਜਿਹੜੀ ਚਲਾਉਂਦੀ ਸਣੇ 14 ਸੰਚਾਲਕਾਂ, 5 ਏਜੰਟਾਂ, 3 ਪੁਲਿਸ ਮੁਲਾਜ਼ਮਾਂ, ਚੰਡੀਗੜ੍ਹ ਖੇਤਰੀ ਪਾਸਪੋਰਟ ਦਫ਼ਤਰ ਦੇ ਸੁਪਰਡੈਂਟ, ਜਿਹੜੇ ਜਨਮ ਤੇ ਮੌਤ ਸ਼ਾਖਾ ਦੇ ਕਲਰਕ, ਪੋਸਟਮੈਨ ਸਣੇ 25 ਜਣਿਆਂ ਨੂੰ ਦੋਸ਼ੀ ਜਿਹੜਾ ਜੀ ਉਹ ਕਰਾਰ ਦਿੰਦਿਆਂ 3 ਸਾਲਾਂ ਦੀ ਕੈਦ ਦੀ ਸਜ਼ਾ ਜਿਹੜੀ ਜੀ ਉਹ ਸੁਣਾਈ ਸੀਗੀ। ਇਹ ਜਿਹੜੇ ਨੇ ਜੀ ਜ਼ਮਾਨਾ ਰਾਸ਼ੀ ਭਰਨ ਤੋਂ ਬਾਅਦ ਜ਼ਮਾਨਤ ਦੇ ਉੱਤੇ ਨੇ ਔਰ ਹੇਠਲੀ ਅਦਾਲਤ ਦੇ ਹੁਕਮ ਦੇ ਖਿਲਾਫ ਡਿਸਟ੍ਰਿਕਟ ਅਦਾਲਤ ਦੇ ਵਿੱਚ ਅਪੀਲ ਜਿਹੜੀ ਉਹ ਦਾਇਰ ਕੀਤੀ ਹੋਈ ਆ। ਇਹਦੇ ਵਿੱਚ ਫਰਜ਼ੀ ਨਾਵਾਂ ਤੇ ਜਾਲੀ ਦਸਤਾਵੇਜ਼ਾਂ ਦੇ ਸਣੇ ਪੁਲਿਸ ਰਿਕਾਰਡ ਦੇ ਵਿੱਚ ਅਜੇ ਵੀ 58 ਔਰਤਾਂ ਸਣੇ 330 ਪ੍ਰਵਾਸੀ ਪੰਜਾਬੀਆਂ ਦਾ ਪਿੱਛਾ ਜਿਹੜਾ ਜੀ ਇਹ ਘੁਟਾਲਾ ਨਹੀਂ ਛੱਡ ਰਿਹਾ। ਇਹ ਜਿਹੜੇ ਪ੍ਰਵਾਸੀ ਪੰਜਾਬੀ ਨੇ ਵਤਨ ਵਾਪਸ ਨਹੀਂ ਜਿਹੜਾ ਜੀ ਉਹ ਆ ਰਹੇ। ਇੱਕ ਪ੍ਰਵਾਸੀ ਪੰਜਾਬੀ ਹੈ ਸ਼ਮਸ਼ੇਰ ਸਿੰਘ, ਉਹਨੇ ਵਿਦੇਸ਼ ਤੋਂ ਭੇਜੀ ਅਗਾਊਂ ਜ਼ਮਾਨਤ ਅਰਜ਼ੀ ਜਿਹੜੀ ਉਹਦੀ ਰੱਦ ਹੋ ਗਈ ਆ ਔਰ ਇਹ ਮੂਲ ਰੂਪ ਦੇ ਵਿੱਚ ਪਿੰਡ ਬਾਹਮਣੀਆਂ ਜਿਹੜਾ ਸ਼ਾਹਕੋਟ ਨੇੜੇ ਪੈਂਦਾ ਉੱਥੋਂ ਦੀ ਵਿਦੇਸ਼ੀ ਨਾਗਰਿਕਤਾ ਜਿਹੜੀ ਜੀ ਉਹ ਹਾਸਲ ਕਰ ਚੁੱਕਾ ਹੈ। ਇਹਦੇ ਬਾਵਜੂਦ ਜਿਹੜੇ ਪਾਸਪੋਰਟ ਦੇ ਉੱਤੇ ਉਹਨੇ ਟਰੈਵਲ ਕੀਤਾ ਸੀਗਾ ਉਹ ਉਹਦੇ ਵਾਸਤੇ ਮੁਸ਼ਕਲ ਜਿਹੜਾ ਜੀ ਉਹ ਬਣਿਆ ਹੋਇਆ ਔਰ ਉਹਨੂੰ ਕਈ ਜਿਹੜੇ ਨੇ ਜੀ ਪ੍ਰਵਾਸੀ ਉਹਨਾਂ ਨੂੰ ਦਿੱਲੀ ਏਅਰਪੋਰਟ ਦੇ ਉੱਤੇ ਅਰੈਸਟ ਵੀ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਜਿਹੜੀ SIT ਆ ਉਹਦੇ ਵੱਲੋਂ ਚੰਡੀਗੜ੍ਹ ਪਾਸਪੋਰਟ ਦਫ਼ਤਰ ਤੋਂ ਮੋਗਾ ਜ਼ਿਲ੍ਹੇ ਦੇ ਨਾਲ ਸੰਬੰਧਿਤ 2002 ਤੋਂ ਲੈ ਕੇ 8 ਤੱਕ 795 ਪਾਸਪੋਰਟ ਅਰਜ਼ੀਆਂ ਦੀ ਜਾਂਚ ਦੇ ਦੌਰਾਨ ਕਰੀਬ 395 ਪਾਸਪੋਰਟ ਫਰਜ਼ੀ ਦਸਤਾਵੇਜ਼ਾਂ ਤੋਂ ਇਲਾਵਾ ਜਾਲੀ ਨਾਮ ਪਤੇ ਹੋਣ ਦੀ ਪੁਸ਼ਟੀ ਜਿਹੜੀ ਉਹ ਹੋਈ ਸੀਗੀ ਔਰ ਇਹਦੇ ਵਿੱਚ ਡਾਕੀਏ ਦੀ ਮਿਲੀ ਭੁਗਤ ਦੇ ਨਾਲ ਪਾਸਪੋਰਟ ਦੀ ਡਿਲੀਵਰੀ ਹੋਣ ਦੀ ਪੁਸ਼ਟੀ ਹੋਈ ਸੀ। ਇਹ ਸਾਰੇ ਪਾਸਪੋਰਟ ਜਿਹੜੇ ਸੀ ਇੱਕੋ ਪਤੇ ਦੇ ਉੱਤੇ ਜਿਹੜੇ ਜੀ ਉਹ ਬਣੇ ਹੋਏ ਸੀਗੇ, ਜਿਹਦੇ ਕਰਕੇ ਉਦੋਂ ਇਹ ਚਰਚਾ ਦੇ ਵਿੱਚ ਜਿਹੜਾ ਜੀ ਉਹ ਆਇਆ ਸੀਗਾ ਜੀ। ਔਰ ਇਸ ਵੇਲੇ ਚਰਚਾ ਦੇ ਵਿੱਚ ਜਿਹੜਾ ਜੀ ਮਹਾਰਾਸ਼ਟਰ ਦੀ ਸਰਕਾਰ ਰਹੀ ਹੈ ਪਿਛਲੇ ਦਿਨਾਂ ਤੋਂ ਔਰ ਮਹਾਰਾਸ਼ਟਰ ਦੀ ਸਰਕਾਰ ਜਿਹੜੀ ਬਣੀ ਹੈ ਨਵੀਂ, ਇਸ ਵਿੱਚ ਮੁੱਖ ਮੰਤਰੀ ਉਧਵ ਠਾਕਰੇ ਨੇ ਭਰੋਸੇ ਦਾ ਵੋਟ ਤਾਂ ਜਿਹੜਾ ਜੀ ਉਹ ਹਾਸਲ ਕਰ ਲਿਆ ਔਰ ਹੁਣ ਸੀਨੀਅਰ ਕਾਂਗਰਸੀ ਵਿਧਾਇਕ ਨੇ ਨਾਨਾ ਪਟੋਲੇ, ਉਹਨੂੰ ਸਰਬਸੰਮਤੀ ਦੇ ਨਾਲ ਮਹਾਰਾਸ਼ਟਰ ਵਿਧਾਨ ਸਭਾ ਦਾ ਸਪੀਕਰ ਜਿਹੜਾ ਜੀ ਉਹ ਚੁਣ ਲਿਆ ਗਿਆ। ਪ੍ਰੋਟੈਮ ਸਪੀਕਰ ਦਲੀਪ ਵਾਲਸੇ ਪਾਟਲ ਨੇ ਇਹਦੇ ਸੰਬੰਧੀ ਐਲਾਨ ਜਿਹੜਾ ਜੀ ਉਹ ਕੀਤਾ। ਭਾਜਪਾ ਉਮੀਦਵਾਰ ਜਿਹੜਾ ਕਿਸ਼ਨ ਕਠੋਰੇ ਸੀਗਾ ਉਹਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ। ਅਸਲ ਦੇ ਵਿੱਚ ਭਾਜਪਾ ਜਿਹੜੀ ਸੀ ਉਹ ਪਹਿਲਾਂ ਇਹ ਸੋਚ ਰਹੀ ਸੀ ਕਿ ਨੰਬਰ ਗੇਮ ਸ਼ਾਇਦ ਉਹਦੇ ਵੱਲ ਦੀ ਜਿਹੜੀ ਜੀ ਉਹ ਹੋ ਸਕਦੀ ਹੈ, ਜਿਹਦੇ ਕਰਕੇ ਉਹਨਾਂ ਨੇ ਉਮੀਦਵਾਰ ਆਪਣਾ ਖੜਾ ਕੀਤਾ ਸੀ। ਪਰ ਜਦੋਂ ਨੰਬਰਾਂ ਦੀ ਖੇਡ ਉਹਨੂੰ ਜਿਹੜੀ ਜੀ ਉਹ ਆਪਣੇ ਵੱਲ ਆਉਂਦੀ ਨਾ ਦਿਸੀ ਤਾਂ ਉਦੋਂ ਬਾਅਦ ਜਿਹੜਾ ਸੀਗਾ ਜੀ ਉਹਨੇ ਆਪਣਾ ਉਮੀਦਵਾਰ ਵਾਪਸ ਲੈ ਲਿਆ। ਠਾਕਰੇ ਤੇ ਭਾਜਪਾ ਵਿਧਾਇਕ ਦਲ ਦੇ ਆਗੂ ਦਵਿੰਦਰ ਫੜਨਵੀਸ ਨੇ ਬਤੌਰ ਵਿਧਾਇਕ ਤੇ ਕਿਸਾਨ ਆਗੂ ਵਜੋਂ ਪਟੋਲੇ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਠਾਕਰੇ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਕਿਸਾਨ ਦਾ ਪੁੱਤ ਇਸ ਅਹੁਦੇ ਦੇ ਵਾਸਤੇ ਜਿਹੜਾ ਜੀ ਉਹ ਚੁਣਿਆ ਗਿਆ। NCP ਦੇ ਮੰਤਰੀ ਜੈਨ ਪਾਟਿਲ ਨੇ ਇਹ ਕਿਹਾ ਕਿ ਵਿਰੋਧੀ ਧਿਰ ਭਾਜਪਾ ਦੇ ਵੱਲੋਂ ਆਪਣੇ ਉਮੀਦਵਾਰ ਦਾ ਨਾਮ ਵਾਪਸ ਲੈਣ ਤੇ ਪਟੋਲੇ ਨੂੰ ਸਰਬਸੰਮਤੀ ਨਾਲ ਸਪੀਕਰ ਚੁਣੇ ਜਾਣਾ ਯਕੀਨੀ ਬਣਾਉਣ ਲਈ ਉਹਦੀ ਸ਼ਲਾਘਾ ਉਹ ਕਰਦੇ ਆ। ਪਟੋਲੇ ਭਾਜਪਾ ਦੇ ਹਰੀ ਭਾਊ ਬਾਗੜੇ ਦੀ ਥਾਂ ਲੈਣਗੇ ਜਿਹੜੇ ਫੜਨਵੀਸ ਸਰਕਾਰ ਦੇ ਸਮੇਂ
2014 ਤੋਂ ਲੈ ਕੇ 19 ਤੱਕ ਸਪੀਕਰ ਜਿਹੜਾ ਦੀ ਉਹ ਰਹੇ ਔਰ ਪਟੋਲੇ ਵਿਦਰਭ ਦੀ ਸਕੋਲੀ ਵਿਧਾਨ ਸਭਾ ਖੇਤਰ ਦੀ ਪ੍ਰਤੀਨਿਧਤਾ ਕਰਦੇ ਸੀ, ਜਦੋਂ ਕਿ ਕਠੋਰੇ ਥਾਣੇ ਜ਼ਿਲ੍ਹੇ ਦੇ ਮੁਰਬਾਦ ਤੋਂ ਜਿਹੜਾ ਦੀ ਆਉਂਦੇ ਨੇ ਔਰ ਦੋਵੇਂ ਜਾਣੇ ਚੌਥੀ ਵਾਰੀ ਜਿਹੜਾ ਦੀ ਵਿਧਾਇਕ ਬਣੇ ਨੇ। ਔਰ ਇਹ ਕੁਝ ਜਿਹੜੀ ਨੋਕ ਝੋਕ ਸੀਗੀ ਜੀ ਉਹ ਵੀ ਜ਼ਰੂਰ ਚੱਲਦੀ ਰਹੀ। ਜਿਹੜੇ ਉਧਵ ਠਾਕਰੇ ਤੇ ਸਾਬਕਾ ਮੁੱਖ ਮੰਤਰੀ ਮਹਾਰਾਸ਼ਟਰ ਦੇ ਦੇਵੇਂਦਰ ਫੜਨਵੀਸ ਦੇ ਜਿਹੜਾ ਦੀ ਉਹ ਇਹ ਸੰਦੀ ਅੱਜ ਦੀਆਂ ਕੁਝ ਗੱਲਾਂ ਬਾਤਾਂ। ਕੱਲ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਊਗੀ ਜੀ। ਥੈਂਕ ਯੂ ਵੈਰੀ ਮਚ ਦਿਲਪ੍ਰੀਤ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ। ਇਜਾਜ਼ਤ ਕਰਦੇ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।